welcome back to News TV84. Break the baat ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਪ੍ਰਭਸਰਵਨ ਸਿੰਘ ਜੀ from Montreal, Canada, a famous media personality. ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी भैन जी, तुहानू भी ते TV84 ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਜਿਸ ਤਰ੍ਹਾਂ ਅਸੀਂ ਜਾਣਦੇ ਕਿ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਭਾਈ ਗੁਰਬਖਸ਼ ਸਿੰਘ ਜੀ ਹੋਰਾਂ ਦੇ ਵਰਡ ਸੰਬੰਧੀ ਲੇਟੈਸਟ ਜਾਣਕਾਰੀ ਦਿਓ ਕਿ ਹੁਣ ਗੁਰਦੁਆਰਾ ਅੰਮ੍ਰਿਤਸਰ ਮੋਹਾਲੀ ਵਿੱਚ ਕੀ ਸਥਿਤੀ ਹੈ, ਇਸ ਬਾਰੇ ਜਾਣਕਾਰੀ ਦਿਓ। एक्चुअली भैन जी बिल्कुल ठीक, क्योंकि भाई गुरबख्श सिंह होरां ने जिस संघर्ष नूं लैके तुरे हुए ने उन्हां दी गल करनी बहुत जरूरी, पर उस तो पहला मैं क्योंकि जिस गल नूं लैके तुरे ने वो ने आम लोकां दे जिहड़े उत्थे अधिकार ह्यूमन राइट्स कुचले जा रहे ने उन्हां नूं लैके, पर क्योंकि अज दा 10 दसंबर का दिन है तो मैं चाहुंदा कि वो जड़ नूं फड़िया जाए। दुनिया भर दे विच अज ह्यूमन राइट्स डे नूं मनाया जा रहा और खास तौर पर जिहड़े लोग इस धरती दे उत्ते गुलाम ने वो ज्यादा महसूस करते हैं कि ह्यूमन राइट्स की है, किवें ह्यूमन राइट्स कुचले जाते हैं, वायलेट होंदे ने। जिन्हां दे हो रहे ने, मैं समझदा कि उन्हां वास्ते ये दिन ज्यादा अहमियत रखदा। मनुखी अधिकारां नूं कुचलिया गया दुनिया दे विच, गुलामां दे मनुख अधिकारां नूं, और उन्हां ही अधिकारां नूं जां उन्हां ही हक्की मंगां नूं लैके भाई गुरबख्श सिंह होरां ने ਇਹ ਜਿਹੜਾ ਸੰਘਰਸ਼ ਆਰੰਭ ਕੀਤਾ। ਵੱਖਰੀ ਗੱਲ ਹੈ ਕਿ ਪਿਛਲੇ ਦਿਨੀ ਕਿਸ ਤਰੀਕੇ ਨਾਲ ਉਹਨਾਂ ਨੂੰ ਉੱਥੋਂ ਕਿਡਨੈਪ ਕੀਤਾ ਗਿਆ, ਫਿਰ ਉਹ ਜੇਲ੍ਹ ਵਿੱਚ ਗਏ, ਫਿਰ ਥਰੂ PGI ਹੁਣ ਵਾਪਸ ਅੰਮ੍ਰਿਤਸਰ ਪਹੁੰਚੇ ਨੇ। ਕਾਫੀ ਸੰਸਥਾਵਾਂ ਵੱਲੋਂ ਮੈਂ ਸਮਝਦਾ ਕਿ ਬੜੀ ਵੱਡੀ ਪੱਧਰ ਦੇ ਉੱਤੇ ਉਹਨਾਂ ਦੀ ਸਪੋਰਟ ਹੋ ਰਹੀ ਹੈ, ਔਰ ਜਿਸ ਤਰੀਕੇ ਦੇ ਨਾਲ ਉੱਥੇ ਲਗਾਤਾਰ ਹੁਣ ਸਿੰਘਾਂ ਨੇ ਪਹਿਰਾ ਵੀ ਰੱਖਿਆ ਕਿ ਹੁਣ ਐਂ ਨਹੀਂ ਹੈ ਕਿ ਕੋਈ ਵੀ 20 50 100 ਬੰਦਾ ਆਊਗਾ, ਬੇਸ਼ੱਕ ਉਹ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਨੇ ਤੇ ਉਹਨਾਂ ਨੂੰ ਉਠਾ ਕੇ ਲੈ ਜਾਵੇਗਾ। ਹੁਣ ਜੇ ਕੋਈ ਆਵੇਗਾ ਉਠਾ ਕੇ ਲਿਜਾਣ ਦੀ ਕੋਸ਼ਿਸ਼ ਕਰੇਗਾ ਤੇ ਉਹਨੂੰ ਜਰਾ ਸਖਤੀ ਦਾ ਸਾਹਮਣਾ ਕਰਨਾ ਪਵੇਗਾ। ਔਰ ਬਹੁਤ ਵਧੀਆ ਤਰੀਕੇ ਦੇ ਨਾਲ ਸਿੰਘਾਂ ਨੇ ਜਿਹੜੀ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਹੈ। ਲਗਾਤਾਰ ਉੱਥੇ ਗੁਰਬਾਣੀ ਦਾ ਕੀਰਤਨ ਵੀ ਚੱਲੇਗਾ, ਔਰ ਨਾਲ ਦੀ ਨਾਲ ਭੈਣ ਜੀ ਦੁਨੀਆ ਭਰ ਦੇ ਵਿੱਚ ਜਿਵੇਂ ਇੰਗਲੈਂਡ ਦੇ ਵਿੱਚ ਵੀ ਸਿੰਘਾਂ ਨੇ ਇਸੇ ਤਰੀਕੇ ਦੇ ਨਾਲ ਹੰਗਰ ਸਟ੍ਰਾਈਕ ਰੱਖੀ ਹੈ ਇੰਡੀਅਨ ਕੌਂਸਲੇਟ ਦੇ ਸਾਹਮਣੇ। ਕੱਲ ਨੂੰ ਟੋਰਾਂਟੋ ਦੇ ਵਿੱਚ ਵੀ ਜਿਹੜੀ ਪੀਸ ਰੈਲੀ ਹੈ ਉਹ ਕੌਂਸਲੇਟ ਦੇ ਸਾਹਮਣੇ ਰੱਖੀ ਗਈ ਹੈ। ਮੈਂ ਸਮਝਦਾ ਕਿ ਇਹ ਸਾਰੇ ਦਾ ਸਾਰਾ ਜਿਹੜਾ ਸੰਘਰਸ਼ ਹੈ ਇਹ ਕਿਤੇ ਨਾ ਕਿਤੇ ਉਸੇ ਹੀ ਕੜੀ ਦੇ ਨਾਲ ਜੁੜਦਾ ਹੈ ਕਿ ਸਾਡੇ ਜਿਹੜੇ ਅਧਿਕਾਰ ਨੇ ਜਿਹੜੇ ਕੁਚਲੇ ਜਾ ਰਹੇ ਨੇ। ਇਹ ਬੇਸ਼ੱਕ ਵੱਖਰੀ ਗੱਲ ਹੈ ਕਿ ਅੱਜ ਦੁਨੀਆ ਦੇ ਲੋਕ ਇਸ ਦਿਨ ਨੂੰ ਮਨਾ ਰਹੇ ਨੇ, ਪਰ ਜਿਸ ਗੁਰੂ ਸਾਹਿਬ ਦੀ ਅਸੀਂ ਉਮਤ ਹਾਂ, ਜਿਸ ਗੁਰੂ ਸਾਹਿਬ ਦੇ ਅਸੀਂ ਸਿੱਖ ਹਾਂ, ਸਭ ਤੋਂ ਪਹਿਲਾਂ ਜੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਬੁਲੰਦ ਕੀਤੀ ਹੈ ਤੇ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਸੀ। ਪਰ ਇਹ ਵੀ ਇੱਕ ਬਦਕਿਸਮਤੀ ਹੈ ਕਿ ਅੱਜ ਉਸੇ ਗੁਰੂ ਨਾਨਕ ਸਾਹਿਬ ਦੀ ਉਮਤ ਦੇ ਜਿਹੜੇ ਅਧਿਕਾਰ ਨੇ ਉਹ ਕੁਚਲੇ ਜਾ ਰਹੇ ਨੇ, ਦੱਬੇ ਜਾ ਰਹੇ ਨੇ। ਤੇ ਮੈਂ ਇੱਥੇ ਇੱਕ ਸੈਕਿੰਡ ਜ਼ਰੂਰ ਤੁਹਾਡੇ ਕੋਲੋਂ ਲਵਾਂਗਾ ਕਿ ਜੇ ਮੌਜੂਦਾ ਸਦੀ ਦੇ ਵਿੱਚ ਸੱਚਮੁੱਚ ਕਿਸੇ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਹੈ, ਜਿਸ ਦਿਨ ਨੂੰ ਅਸੀਂ ਅੱਜ ਮਨਾ ਰਹੇ ਹਾਂ, ਉਹ ਜਸਵੰਤ ਸਿੰਘ ਜੀ ਖਾਲੜਾ। ਉਹਨਾਂ ਨੇ ਆਪਣੀ ਸ਼ਹਾਦਤ ਦੇ ਕੇ ਦੱਸਿਆ ਲੋਕਾਂ ਨੂੰ ਕਿ ਮਨੁੱਖੀ ਅਧਿਕਾਰਾਂ ਦੀ ਗੱਲ ਕਿਵੇਂ ਕੀਤੀ ਜਾਂਦੀ ਹੈ। ਜੀ ਵੀਰ ਜੀ, ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਜੇ ਸਾਰੇ ਇਹ ਹੁਕਮ ਆਉਂਦੇ ਨੇ ਪੰਜਾਬ ਦੇ, ਜਦੋਂ ਭਾਈ ਨੂੰ ਗੁਰਬਖਸ਼ ਸਿੰਘ ਜੀ ਨੂੰ ਜਿਸ ਤਰ੍ਹਾਂ ਤੁਸੀਂ ਕਿਹਾ ਕਿਡਨੈਪ ਕੀਤਾ ਗਿਆ, ਇਹ ਬਾਦਲ ਦੇ ਹੁਕਮਾਂ ਥੱਲੇ ਹੋਇਆ। ਜਿਸ ਤਰ੍ਹਾਂ ਢੁਡੇਕੇ ਪਿੰਡ ਦੇ ਵਿੱਚ ਸਿੱਖਾਂ ਦੇ ਉੱਪਰ ਇੰਨਾ ਉਹਨਾਂ ਨੇ ਕਹਿਰ ਪੁਲਿਸ ਵਾਲਿਆਂ ਨੇ ਕਲਾਇਆ, ਉਹ ਵੀ ਬਾਦਲ ਦੇ ਹੁਕਮਾਂ ਥੱਲੇ ਸੀ। ਤੁਹਾਨੂੰ ਕੀ ਲੱਗਦਾ ਹੈ ਕਿ ਬਾਦਲ ਦਲ ਕਿਉਂ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਦੀ ਥਾਂ ਸਿੱਖ ਵਿਰੋਧੀ ਨੀਤੀਆਂ ਅਪਣਾ ਰਿਹਾ? ਅਗਰ ਇਸ ਬਾਰੇ ਵੀ ਜਾਣਕਾਰੀ ਦਿਓ। ਭੈਣ ਜੀ, ਐਕਚੁਅਲੀ ਬਾਦਲ ਦਾ ਤੇ ਨਾ ਹੀ ਮੈਂ ਸਮਝਦਾ ਕਿ ਜਦੋਂ ਸਾਹਮਣੇ ਆ ਜਾਂਦਾ ਤੇ ਇਹ ਕੋਈ ਅੱਜ ਨਵੀਂ ਗੱਲ ਨਹੀਂ ਹੋਈ। ਇਹ ਸਾਰੀ ਦੀ ਸਾਰੀ ਜਿਹੜੀ ਪਿਕਚਰ ਹੈ ਨਾ ਭੈਣ ਜੀ, ਇਹ 1978 ਤੋਂ ਲੈ ਕੇ ਜਦੋਂ ਕਿ ਆਪ ਉਦੋਂ CM ਸੀ, ਇਹ 13 ਅਪ੍ਰੈਲ 1978 ਨੂੰ ਵੀ ਇਹੀ ਕੁਝ ਹੋਇਆ, ਔਰ ਅੱਜ ਸਲਾਬਤਪੁਰੇ ਦੇ ਵਿੱਚ ਵੀ ਇਹੀ ਕੁਝ ਹੋਇਆ। ਹੁਣ ਪਿਛਲੇ ਦਿਨੀ ਢੁੱਡੀਕੇ ਦੇ ਵਿੱਚ ਵੀ ਇਹੀ ਕੁਝ ਹੋਇਆ, ਲੁਧਿਆਣੇ ਦੇ ਵਿੱਚ ਵੀ ਇਹੀ ਕੁਝ ਹੋਇਆ। ਇਹਦੇ ਨਾਲ ਗੱਲ ਹੋਰ ਵੀ ਜੋੜਾਂਗੇ ਕਿ ਹੁਣ ਜਦੋਂ ਭਾਈ ਗੁਰਬਖਸ਼ ਸਿੰਘ ਦੇ ਸੰਬੰਧ ਵਿੱਚ ਪੀਸ ਰੈਲੀ ਅਕਾਲ ਤਖਤ ਸਾਹਿਬ ਤੋਂ ਚੱਲਣੀ ਸੀ, ਰਿਹਾਈ ਮਾਰਚ ਚੱਲਣਾ ਸੀ, ਤੇ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਗੁੰਡਾਗਰਦੀ ਕੀਤੀ, ਔਰ ਲਗਾਤਾਰ ਇਹ ਮੀਡੀਆ ਦੇ ਵਿੱਚ ਨਿਊਜ਼ ਆਈਆਂ ਕਿ ਸਰਕਾਰ ਦਾ ਦੇਖੋ ਹੁਣ ਚਿਹਰਾ ਨੰਗਾ ਹੋ ਗਿਆ। ਮੈਂ ਹੈਰਾਨ ਸੀ ਕਿ ਸਰਕਾਰ ਦਾ ਚਿਹਰਾ ਤਾਂ ਉਦੋਂ ਹੀ ਨੰਗਾ ਹੋ ਗਿਆ ਸੀ, ਇਸੇ ਸਰਕਾਰ ਦਾ, ਜਦੋਂ 13 ਸਿੰਘ ਸ਼ਹੀਦ ਕਰਨ ਵਾਲਾ ਉਹ ਜਿਹੜਾ ਕਾਤਲ ਹੈ ਉਹਨੂੰ ਪੰਜਾਬ ਤੋਂ ਬਾਹਰ ਕੱਢਿਆ ਗਿਆ। ਔਰ ਜਿਹੜੀ ਪੀਸ ਮਾਰਚ ਜਾਂ ਕਹਿ ਲਓ ਕਿ ਆਪਣੇ ਰੋਸ ਰੈਲੀਆਂ ਹੁੰਦੀਆਂ ਨੇ, ਜੇ ਉਹਨਾਂ ਨੂੰ ਰੋਕਣ ਦੀ ਨਿਗਾਹ ਨਾਲ ਦੇਖਣਾ ਹੋਵੇ ਤੇ ਉਹੀ ਦਿਨ ਸਨ 1982-83 ਦੇ, ਜਦੋਂ
ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਦਰਜਾ ਦਿਵਾਉਣ ਵਾਸਤੇ ਪ੍ਰੋਟੈਸਟ ਹੋਇਆ ਸੀ। ਉਹਨਾਂ ਸਿੰਘਾਂ ਦੇ ਉੱਤੇ ਪਰਚੇ ਦਰਜ ਹੋਏ ਤੇ ਅਗਲੇ ਦਿਨ ਜਦੋਂ ਦੰਗਾ ਮਾਰਚ ਹੋਇਆ ਜਿਹਦੇ ਵਿੱਚ ਤ੍ਰਿਸ਼ੂਲਾਂ ਔਰ ਕਿਰਪਾਨਾਂ ਦੇ ਉੱਤੇ ਸਿਗਰਟਾਂ ਔਰ ਬੀੜੀਆਂ ਲੈ ਕੇ ਇਹ ਮਾਰਚ ਕੱਢੇ ਗਏ ਕਿ ਸਿਗਰਟ ਬੀੜੀ ਪੀਏਂਗੇ, ਸ਼ਾਨ ਕੇ ਸਾਥ ਜੀਏਂਗੇ। ਫਿਰ ਇਹ ਵੀ ਉੱਥੇ ਨਾਅਰੇ ਲੱਗੇ ਕਿ ਜਿਹੜੇ ਇਹ ਕੱਚੇ ਕਿਰਪਾਨਾਂ ਵਾਲੇ ਨੇ ਇਹਨਾਂ ਨੂੰ ਅਸੀਂ ਧੱਕ ਦਿਆਂਗੇ ਇੱਥੋਂ। ਫਿਰ ਉੱਥੇ ਰੇਲਵੇ ਸਟੇਸ਼ਨ ਦੇ ਉੱਤੇ ਮਾਡਲ ਦਰਬਾਰ ਸਾਹਿਬ ਦਾ ਤੋੜਿਆ ਗਿਆ। ਫਿਰ ਗੁਰੂ ਰਾਮਦਾਸ ਮਹਾਰਾਜ ਦੀ ਫੋਟੋ ਵੱਢੀ ਗਈ। ਇਹ ਕੋਈ ਅੱਜ ਨਵਾਂ ਨਹੀਂ ਹੋ ਰਿਹਾ ਸਿੱਖਾਂ ਦੇ ਨਾਲ। ਅੱਜ ਵੀ ਤੁਸੀਂ ਦੇਖੋ ਜੇ ਕਿਤੇ ਸ਼ਿਵ ਸੈਨਾ ਵਾਲਿਆਂ ਨੇ ਮਾਰਚ ਕੱਢਣੇ ਹੋਣ ਤੇ ਉਹਨਾਂ ਨੂੰ ਸਰਕਾਰ ਪ੍ਰੋਟੈਕਸ਼ਨ ਦਿੰਦੀ ਹੈ ਤੇ ਜੇ ਕਿਤੇ ਸਿੱਖਾਂ ਨੇ ਆਪਣੀ ਦਸਤਾਰ ਦੇ ਸੰਬੰਧ ਵਿੱਚ ਗੱਲ ਕਰਨੀ ਹੋਵੇ ਤੇ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਸ਼ਹੀਦ ਕੀਤੇ ਜਾਂਦੇ ਨੇ। ਜੇ ਸਿੱਖਾਂ ਨੇ ਆਪਣੇ ਪ੍ਰੋਟੈਸਟ ਦੀ ਗੱਲ ਕਰਨੀ ਹੋਵੇ ਸ਼ਾਂਤ ਰੂਪੀ ਤੇ ਕਮਲਜੀਤ ਸਿੰਘ ਸ਼ਹੀਦ ਕੀਤੇ ਜਾਂਦੇ ਨੇ, ਦਰਸ਼ਨ ਸਿੰਘ ਸ਼ਹੀਦ ਕੀਤੇ ਜਾਂਦੇ ਨੇ। ਇਹ ਸਾਰਾ ਕੁਝ ਬਾਦਲ ਸਰਕਾਰ ਦਾ ਹੁਣ ਚਿਹਰੇ ਚੂਰੇ ਦੀ ਗੱਲ ਤਾਂ ਰਹੀ ਨਹੀਂ ਜੀ, ਇਹ ਤਾਂ ਕਲੀਅਰ ਲੋਕਾਂ ਦੇ ਸਾਹਮਣੇ ਆ। ਪਰ ਹੁਣ ਸਮਝਣ ਦੀ ਸਾਨੂੰ ਲੋੜ ਹੈ, ਨਾ ਕਿ ਅਸੀਂ ਬਾਰ-ਬਾਰ ਇਹ ਕਲੇਮ ਕਰੀਏ ਕਿ ਬਾਦਲ ਬਾਰੇ ਕੀ ਕਰਨਾ। ਬਾਦਲ ਤਾਂ ਹੁਣ ਜੋ ਕੁਝ ਕਰ ਰਿਹਾ ਉਹ ਸਾਰੀ ਦੁਨੀਆ ਦੇ ਸਾਹਮਣੇ। जी बिल्कुल। तो भी जिस अकाली दल है वो सरकार तो जब बादल टब्बर जिहड़ा कि लोकां सामने दिखांदा है कि वो सिखां दे नाल है पर वो बैक स्टैप कर रहे। इन्हां तो सानूं कोई आस है नहीं, पर साडे अपने जत्थेदार से उन्हां दा हुक्म हमेशा मूँह मत्थे लगाने। पर जिस तरह अकाल तख्त साहिब दे जत्थेदार बार बार अपने बयान बदल रहे हैं, वो क्यों नहीं सिख सिद्धांतां मुताबिक भाई गुरबख्श सिंह जी दा साथ दिंदे? इस बारे भी जानकारी दिओ। हुण भैन जी देखो, ये भी बड़ी एक शर्मनाक गल है कि सदियां तो ਜਦੋਂ ਤੋਂ ਸਿੱਖ ਕੌਮ ਹੋਂਦ ਵਿੱਚ ਆਈ ਹੈ, ਜਦੋਂ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਅਕਾਲ ਦਾ ਤਖਤ ਸਿਰਜਿਆ, ਅਸੀਂ ਇਤਿਹਾਸ ਕੋਲੋਂ ਵੀ ਸੁਣਦੇ ਰਹੇ ਹਾਂ ਕਿ ਦਿੱਲੀ ਦੇ ਤਖਤ ਨਾਲੋਂ ਇਹ ਉੱਚਾ ਰੱਖਿਆ ਹੀ ਤਾਂ ਗਿਆ ਸੀ ਕਿਉਂਕਿ ਇਹ ਕਿਸੇ ਬੰਦੇ ਦਾ ਤਖਤ ਨਹੀਂ ਹੈ, ਇਹ ਉਸ ਅਕਾਲ ਦਾ ਤਖਤ ਹੈ। ਇਸ ਤਖਤ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਹੁਕਮਨਾਮੇ ਜਾਰੀ ਕਰਦੇ ਰਹੇ ਨੇ। ਸਿੱਖ ਕੌਮ ਨੂੰ ਇਸ ਗੱਲ ਦਾ ਪ੍ਰਾਈਡ ਰਿਹਾ ਹੈ ਕਿ ਇਹ ਜਿਹੜਾ ਸਾਡਾ ਤਖਤ ਹੈ ਇਹ ਦੁਨਿਆਵੀ ਤਖਤਾਂ ਦੇ ਸਾਹਮਣੇ ਝੁਕਣ ਵਾਲਾ ਨਹੀਂ ਹੈ। ਔਰ ਲੇਟੈਸਟ ਜਦੋਂ ਅਸੀਂ ਇਸ ਸੈਂਚਰੀ ਦੀ ਗੱਲ ਕਰਦੇ ਹਾਂ ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਆਮਦ ਹੁੰਦੀ ਹੈ ਸਿੱਖੀ ਦੇ ਪਲੇਟਫਾਰਮ ਦੇ ਉੱਤੇ ਤੇ ਉਹਨਾਂ ਨੇ ਸਿੱਖ ਕੌਮ ਦੀ ਚੜ੍ਹਤ ਨੂੰ ਦੁਨੀਆ ਦੇ ਸਾਹਮਣੇ ਦੱਸਿਆ। ਸੋ ਅਲਟੀਮੇਟਲੀ ਮੈਂ ਸਮਝਦਾ ਜੋ ਕੁਝ ਮੈਂ ਸਿੱਖਿਆ, ਮੈਂ ਕਿਉਂਕਿ ਇੱਕ ਛੋਟਾ ਜਿਹਾ ਵਿਦਿਆਰਥੀ ਹਾਂ, ਪਰ ਮਹਿਸੂਸ ਇਹ ਕੀਤਾ ਕਿ ਹਿੰਦੁਸਤਾਨ ਦੀ ਸਰਕਾਰ ਨੂੰ, ਹਿੰਦੁਸਤਾਨ ਦੀਆਂ ਏਜੰਸੀਆਂ ਨੂੰ ਇਹ ਸਾਡਾ ਪ੍ਰਾਈਡ ਚੁੱਭਦਾ ਸੀ, ਇਹ ਸਾਡਾ ਮਾਣਮੱਤਾ ਇਤਿਹਾਸ ਚੁੱਭਦਾ ਸੀ, ਇਹ ਸਾਡਾ ਸ਼ਾਨਾਮਤੀ ਵਕਾਰ ਚੁੱਭਦਾ ਸੀ ਕਿ ਇਹ ਆਪਣੇ ਤਖਤ ਦੇ ਉੱਤੇ ਪ੍ਰਾਈਡ ਕਰਦੇ ਨੇ, ਤਖਤਾਂ ਦੇ ਜਥੇਦਾਰ ਨੂੰ ਇੰਨੀ ਰਿਸਪੈਕਟ ਦਿੰਦੇ ਨੇ। ਹੋਵੇ ਨਾ ਕਿ ਅਸੀਂ ਇਸ ਆਪਣੇ ਖਰੀਦੇ ਹੋਏ ਬਾਦਲ ਦੇ ਰਾਹੀਂ ਉਸ ਤਖਤ ਦੇ ਉੱਤੇ ਇਹੋ ਜਿਹੇ ਲੋਕ ਬਿਠਾ ਦਿੱਤੇ ਜਾਣ ਕਿ ਇਹਨਾਂ ਲੋਕਾਂ ਦੇ ਮਨਾਂ ਵਿੱਚੋਂ ਤਖਤ ਦਾ ਸਤਿਕਾਰ ਵੀ ਘਟੇ। ਇਹ ਵੱਖਰੀ ਗੱਲ ਹੈ ਕਿ ਅੱਜ ਸਿੱਖ ਦੇ ਮਨ ਵਿੱਚੋਂ ਤਖਤ ਦਾ ਸਤਿਕਾਰ ਨਹੀਂ ਘਟਿਆ, ਬਲਕਿ ਤਖਤ ਦੇ ਉੱਤੇ ਜਿਹੜੇ ਲੋਕ ਬੈਠੇ ਨੇ ਉਹਨਾਂ ਦਾ ਕਰਕੇ ਕਿਤੇ ਨਾ ਕਿਤੇ ਤਖਤ ਦੇ ਵਕਾਰ ਨੂੰ ਸੱਟ ਲੱਗੀ ਹੈ। ਹੁਣ ਜਿਨ੍ਹਾਂ ਲੋਕਾਂ ਦੀ ਤੁਸੀਂ ਗੱਲ ਕਰ ਰਹੇ ਹੋ, ਜਿਹੜੇ ਪੁਆਇੰਟ ਆਊਟ ਹੀ ਉਹਨਾਂ ਲੋਕਾਂ ਵੱਲੋਂ ਕੀਤੇ ਜਾਂਦੇ ਨੇ ਜਿਨ੍ਹਾਂ ਦੀ ਪੇਰੋਲ ਦੇ ਉੱਤੇ ਬਾਦਲ ਹੈ, ਹੁਣ ਉਹਨਾਂ ਕੋਲੋਂ ਅਸੀਂ ਕਿਵੇਂ ਆਸ ਰੱਖ ਸਕਦੇ ਹਾਂ? ਬੜੀ ਸ਼ਰਮਨਾਕ ਗੱਲ ਹੈ ਕਿ ਜਦੋਂ ਉਸ ਬੰਦੇ ਨੂੰ ਅਕਾਲ ਤਖਤ ਸਾਹਿਬ ਤੋਂ ਫਖਰੇ ਕੌਮ ਦਾ ਤੇ ਫਲਾਣੇ ਕੌਮ ਦਾ ਅਵਾਰਡ ਦਿੱਤਾ ਜਾ ਰਿਹਾ। ਵੈਸੇ ਤਾਂ ਚਾਹੀਦਾ ਸੀ ਕਿ ਮਰਨ ਤੋਂ ਬਾਅਦ ਇਹਨੂੰ ਜੇ ਕੋਈ ਚੰਗੀ ਕਰਤੂਤ ਕਰਦਾ ਤੇ ਇਹੋ ਜਿਹੇ ਅਵਾਰਡ ਮਿਲਦੇ, ਪਰ ਜਿਉਂਦੇ ਜੀ ਆਪਣੇ ਹੀ ਥਾਪੇ ਹੋਏ ਜਥੇਦਾਰਾਂ ਵੱਲੋਂ ਜਦੋਂ ਇਹੋ ਜਿਹੇ ਅਵਾਰਡ ਇਹ ਲਊਗਾ ਤੇ ਕੌਮ ਦੇ ਸਾਹਮਣੇ ਸਥਿਤੀ ਤਾਂ ਸਾਡੀ ਹਾਸੋਹੀਣੀ ਹੋਵੇਗੀ। ਪਰ ਸਾਡੇ ਦੁਸ਼ਮਣ ਦੀ ਜਿਹੜੀ ਪਾਲਿਸੀ ਹੈ ਉਹ ਮੈਂ ਮਹਿਸੂਸ ਕਰਦਾ ਕਿ ਕਾਮਯਾਬ ਹੋਈ ਆ। ਉਹਨਾਂ ਨੇ ਸਾਡੇ ਕੋਲੋਂ ਹੀ ਸਾਡੇ ਤਖਤਾਂ ਦੇ ਜਥੇਦਾਰ ਦੀ ਜਿਹੜੀ ਰਿਸਪੈਕਟ ਵਿੱਚ ਘਾਟ ਲਿਆਂਦੀ ਹੈ। ਉਹਦਾ ਕਾਰਨ ਇੱਕੋ ਇੱਕ ਇਹ ਹੈ ਕਿ ਸਾਡਾ ਜਿਹੜਾ ਪ੍ਰਾਈਡ ਸੀ ਉਹਨੂੰ ਤੋੜਨ ਵਾਸਤੇ ਬਾਦਲ ਹੋਰਾਂ ਦੇ ਰਾਹੀਂ ਜਥੇਦਾਰ ਇਹੋ ਜਿਹੇ ਥਾਪੇ ਗਏ ਨੇ। ਜਿਵੇਂ ਗੁਰਬਾਣੀ ਨੇ ਕਿਹਾ ਕਿ ਤਖਤ ਰਾਜਾ ਸੋਭ ਹੈ ਜੋ ਤਖਤ ਲਾਇਕ ਹੋਈ। ਤਖਤਾਂ ਦੇ ਉੱਤੇ ਉਹ ਲੋਕ ਬਹਿਣੇ ਚਾਹੀਦੇ ਸੀ ਜਿਹੜੇ ਤਖਤਾਂ ਦੇ ਲਾਇਕ ਹੋਣ, ਜਿਹੜੇ ਅਕਾਲੀ ਫੂਲਾ ਸਿੰਘ ਦੇ ਵਾਰਸ ਹੋਣ, ਇੰਨੀ ਜੁਰਤ ਦੇ ਨਾਲ ਵਕਤ ਦੇ ਬਾਦਸ਼ਾਹ ਨੂੰ ਵੀ ਤਲਬ ਕਰ ਸਕਣ। ਪਰ ਉੱਥੇ ਉਹ ਲੋਕ ਬਿਠਾ ਦਿੱਤੇ ਗਏ ਨੇ। ਕਿਉਂਕਿ ਹੁਣ ਮੈਂ ਇੱਕ ਸੈਕਿੰਡ ਤੁਹਾਡਾ ਹੋਰ ਵੀ ਲਵਾਂਗਾ ਕਿ ਪਿਛਲੇ ਦਿਨੀ ਸਿੱਖ ਜਥੇਬੰਦੀਆਂ ਵੱਲੋਂ ਕੁਝ ਇਨਫੋਰਮੇਸ਼ਨ ਜਥੇਦਾਰ ਸਾਹਿਬ ਤੱਕ ਪਹੁੰਚਾਈ ਗਈ ਤੇ ਉਹਨਾਂ ਨੇ ਅੱਗੇ ਆਪਣੀ ਇੰਨੀ ਨਿਰਬਲਤਾ ਜ਼ਾਹਿਰ ਕੀਤੀ। ਉਹ ਕਹਿੰਦੇ ਜੀ ਜੇ ਇਹ ਕੰਮ ਡੀਸੀ ਨਹੀਂ ਕਰ ਸਕਿਆ ਤਾਂ ਮੈਂ ਕਿਵੇਂ ਕਰ ਸਕਦਾ? ਔਰ ਮੈਂ ਜਦੋਂ ਉਹ ਕਲਿੱਪ ਦੇਖ ਰਿਹਾ ਸੀ ਮੈਂ ਸੋਚਿਆ ਕਿ ਡੀਸੀ ਤੇ ਵਿਚਾਰਾ ਇੱਕ ਜ਼ਿਲ੍ਹੇ ਦਾ ਮਾਲਕ ਹੈ ਤੇ ਤੁਸੀਂ ਸਮੁੱਚੀ ਸਿੱਖ ਕੌਮ ਦੇ ਸਰਬਰਾਹ ਹੋ, ਪਰ ਉਹਨਾਂ ਨੂੰ ਐਕਚੁਅਲੀ ਉਸ ਸੀਟ ਦਾ ਪਤਾ ਹੀ ਨਹੀਂ ਹੈ ਕਿ ਅਸੀਂ ਕਿਸ ਸੀਟ ਦੇ ਉੱਤੇ ਬੈਠੇ ਹਾਂ, ਸਾਡੀ ਕੀ ਪੋਜੀਸ਼ਨ ਹੈ। ਉਹ ਤਾਂ ਜਸਟ ਬਾਦਲ ਦੇ ਗੁਣ ਗਾਨ ਕਰਦੇ ਨੇ ਕਿ ਜੋ ਬਾਦਲ ਕਹਿਣਗੇ ਅਸੀਂ ਤਾਂ ਬਸ ਉਹੀ ਬੰਸਰੀ ਵਜਾਉਣੀ ਹੈ। ਸੋ ਨਾ ਕਾਬਲੀਅਤ ਵਾਲੇ ਲੋਕ ਉਸ ਤਖਤ ਦੇ ਉੱਤੇ ਬੈਠ ਗਏ ਨੇ। ਉਹ ਸਾਡੇ ਵਾਸਤੇ ਸਭ
ਸਭ ਤੋਂ ਵੱਡੀ ਸ਼ਰਮਨਾਕ ਗੱਲ ਹੈ ਜੀ। ਹਾਂਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਸਵਾਲ ਤਾਂ ਸਾਡੇ ਲਈ ਹੋਰ ਵੀ ਬਹੁਤ ਨੇ, ਪਰ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੀ ਸਿੱਖ ਸੰਗਤਾਂ ਦੇ ਰੂਬਰੂ ਹੋਏ ਹੋ, ਤੇ ਸਮੇਂ-ਸਮੇਂ ਤੋਂ ਤੁਹਾਨੂੰ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।